ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼। ਤੇ ਇੱਕ ਚੋਰ ਦੀ ਜਿਹੜੀ ਸ਼ਾਦੀ ਉਹ ਸ਼ਹਿਜ਼ਾਦੀ ਨਾਲ ਕਿਸ ਤਰ੍ਹਾਂ, ਅੱਜ ਇਸੇ ਟੌਪਿਕ ਤੇ ਤੁਹਾਡੇ ਨਾਲ ਗੱਲ ਕਰਾਂਗੇ। ਇਸੇ ਕਹਾਣੀ ਦੇ ਮਤਲਬ ਗੱਲ ਕਰਾਂਗੇ ਕਿ ਕੋਈ ਚੋਰ ਹੁੰਦਾ ਹੈ ਤੇ ਆਪਣੇ ਕੰਮ ਦੇ ਵਿੱਚ ਬੜਾ ਮਾਹਿਰ ਹੁੰਦਾ ਹੈ ਕਿ ਹਰ ਤਰ੍ਹਾਂ ਦਾ ਜਿਹੜਾ ਤਾਲਾ ਜਾਂ ਤਿਜੋਰੀ ਵਗੈਰਾ ਉਹਨੇ ਤੋੜੀ ਹੁੰਦੀ ਹੈ ਤੇ ਬੜੀ ਜ਼ਹਾਨਤ ਰੱਖਦਾ ਹੈ ਤੇ ਭਾਵੇਂ ਪੈਰੇ ਵੀ ਲੱਗੇ ਹੋਣ ਲੇਕਿਨ ਉਹ ਆਪਣਾ ਕੰਮ ਜਿਹੜਾ ਕਰ ਲੈਂਦਾ ਹੈ। ਤੇ ਇਸੇ ਤਰ੍ਹਾਂ ਨਾਲ ਉਹਦੀ ਬੜੀ ਮਸ਼ਹੂਰੀ ਸੀ, ਯਾਨੀ ਕਿ ਬੜਾ ਮਾਹਿਰ ਸੀ ਜੀ ਚੋਰ। ਇੱਕ ਦਿਨ ਕੀ ਹੁੰਦਾ ਹੈ ਕਿ ਉਹ ਬਾਦਸ਼ਾਹ ਦੇ ਮਹਿਲ 'ਚ ਚਲਾ ਜਾਂਦਾ ਉੱਥੇ ਚੋਰੀ ਕਰਨ ਵਾਸਤੇ। ਹੁਣ ਬਾਦਸ਼ਾਹ ਦੇ ਮਹਿਲ ਦੇ ਵਿੱਚ ਦੇਖਦਾ ਵੀ ਜਿਹੜੇ ਹੀਰੇ ਜਵਾਹਰਾਤ ਵਗੈਰਾ ਨੇ ਉਹ ਕਿਹੜੇ ਕਮਰੇ 'ਚ ਨੇ। ਇੱਕ ਕਮਰੇ ਦੂਜੇ ਦੇ ਤੀਜੇ ਜੋ ਜਾਣ ਲੱਗਦਾ ਤੇ ਉਹਨਾਂ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਕਿ ਜਿਸ ਤਰ੍ਹਾਂ ਕੋਈ ਗੱਲਾਂ ਕਰਨ ਦੇ ਆਪਸ 'ਚ। ਤੇ ਉਹ ਦੇਖਦਾ ਇੱਕ ਕਮਰੇ 'ਚ ਉਹਨਾਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਤੇ ਕੰਨ ਲਾ ਕੇ ਨਾ ਸੁਣਨ ਲੱਗ ਪੈਂਦਾ। ਤੇ ਉਹ ਬਾਦਸ਼ਾਹ ਆਪਣੀ ਜਿਹੜੀ ਮਲਕਾ ਹੁੰਦੀ ਨਾ, ਆਪਣੀ ਜਿਹੜੀ ਬੇਗਮ ਹੁੰਦੀ, ਉਹਦੇ ਨਾਲ ਗੱਲ ਕਰ ਰਿਹਾ ਹੁੰਦਾ ਕਿ ਆਪਣੀ ਇੱਕ ਬੇਟੀ ਹੈ ਤੇ ਆਪਣਾ ਸਾਰਾ ਕੁਝ ਉਹਦਾ ਹੀ ਹੈ। ਤੇ ਮੈਂ ਸੋਚਣ ਦਿਆਂ ਵੀ ਕੋਈ ਐਸਾ ਇਨਸਾਨ ਲੱਭ ਜਾਵੇ, ਕੋਈ ਐਸਾ ਬੰਦਾ ਲੱਭ ਜਾਵੇ ਜਿਹੜਾ ਇਬਾਦਤਗਾਰ ਹੋਵੇ, ਪਰਹੇਜ਼ਗਾਰ ਹੋਵੇ ਤੇ ਜਿਹੜਾ ਇਨਸਾਨਾਂ ਦੇ ਉੱਤੇ ਸਲੂਕ ਜਿਹੜਾ ਉਹ ਚੰਗਾ ਕਰਦਾ ਹੋਵੇ, ਬੁਰਾ ਸਲੂਕ ਉਹ ਨਾ ਕਰਦਾ ਹੋਵੇ, ਯਾਨੀ ਕਿ ਨੇਕ ਬੰਦਾ ਹੋਵੇ। ਹੁਣ ਉਹ ਜਿਹੜਾ ਚੋਰ ਹੈ ਨਾ, ਉਹ ਕੰਨ ਲਾ ਕੇ ਸੁਣ ਰਿਹਾ ਹੁੰਦਾ ਹੈ ਵੀ ਬਾਦਸ਼ਾਹ ਕੀ ਕਹਿ ਰਿਹਾ। ਹੁਣ ਜਿਸ ਟਾਈਮ ਉਹਦੀ ਗੱਲ ਸੁਣ ਲੈਂਦਾ ਨਾ ਬਾਦਸ਼ਾਹ ਦੀ, ਤੇ ਦਿਲ 'ਚ ਸੋਚਦਾ ਹੈ ਕਿ ਯਾਰ ਇਹ ਜਿਹੜੀ ਚੋਰੀ ਹੈ ਮੈਂ ਕਿੰਨੀ ਕੁ ਦੇਰ ਕਰਾਂਗਾ। ਅੱਜ ਵੀ ਚੋਰੀ, ਕੱਲ੍ਹ ਵੀ ਚੋਰੀ, ਤੇ ਅਖੀਰ ਮੈਂ ਚੋਰੀਆਂ ਹੀ ਕਰਦੇ ਰਹਿਣਾ। ਤੇ ਬਾਹਰ ਪਲਾਨ ਬਣਾਉਂਦਾ ਹੈ ਕਿ ਕਿਉਂ ਨਾ ਮੈਂ ਕੋਈ ਐਸਾ ਕੰਮ ਕਰਾਂ ਕਿ ਬਾਦਸ਼ਾਹ ਦੀ ਨਜ਼ਰ 'ਚ ਆ ਜਾਵਾਂ ਤੇ ਮੈਨੂੰ ਉਹ ਆਪਣਾ ਜਿਹੜਾ ਨਾ ਜਵਾਈ ਬਣਾ ਲਵੇ ਜਾਂ ਆਪਣਾ ਦਮਾਦ ਬਣਾ ਲਵੇ ਤੇ ਆਪਣੀ ਬੇਟੀ ਦੀ ਸ਼ਾਦੀ ਜਿਹੜੀ ਨਾ ਮੇਰੇ ਨਾਲ ਕਰ ਦੇਵੇ। ਤੇ ਦਿਲ 'ਚ ਇਹ ਚੀਜ਼ ਸੋਚ ਕੇ ਨਾ ਤੇ ਕਹਿੰਦਾ ਅੱਜ ਚੋਰੀ ਨਹੀਂ ਕਰਨੀ। ਉੱਥੋਂ ਚਲਾ ਜਾਂਦਾ, ਚੋਰੀ ਨਹੀਂ ਕਰਦਾ। ਜਿਸ ਟਾਈਮ ਆਪਣੇ ਘਰ ਪਹੁੰਚਦਾ ਤੇ ਰਸਤੇ 'ਚ ਨਾ ਤਰ੍ਹਾਂ ਦੇ ਜਿਹੜੇ ਹੁੰਦੇ ਮਨਸੂਬੇ ਬਣ ਰਿਹਾ ਹੁੰਦਾ ਵੀ ਕੀ ਕਰਾਂ ਜਾਂ ਕੀ ਕਰਾਂ। ਤੇ ਬੜਾ ਖੁਸ਼ ਹੁੰਦਾ ਆਪਣੇ ਵੱਲੋਂ ਨਾ, ਆਪਣੇ ਆਪ ਨੂੰ ਬਾਦਸ਼ਾਹ ਦਾ ਜਿਹੜਾ ਦਮਾਦ ਜਾਂ ਜਵਾਈ ਮੰਨ ਕੇ ਨਾ ਜਾ ਰਿਹਾ ਹੁੰਦਾ, ਬੜਾ ਖੁਸ਼। ਇਹੋ ਜਿਹੜੇ ਖਾਬ ਵਹਿੰਦਾ ਨਾ ਸੌਂ ਜਾਂਦਾ। ਜਿਸ ਟਾਈਮ ਸੌਂ ਜਾਂਦਾ ਸੁਬਾਹ ਹੁੰਦੀ ਹੈ ਤੇ ਮਨਸੂਬਾ ਇੱਕ ਬਣਦਾ ਕਿ ਮੈਂ ਨਾ ਜੰਗਲ 'ਚ ਜਾਣਾ ਤੇ ਉੱਥੇ ਨਾ ਇਬਾਦਤ ਸ਼ੁਰੂ ਕਰ ਦੇਣਾ। ਉਹ ਜੰਗਲ 'ਚ ਜਾ ਕੇ ਇੱਕ ਝੌਂਪੜੀ ਬਣਾਉਂਦਾ ਤੇ ਉਹਦੇ ਵਿੱਚ ਨਾ ਇਬਾਦਤ ਸ਼ੁਰੂ ਕਰ ਦਿੰਦਾ ਦਿਨ ਰਾਤ। ਉਹਨੇ ਮੈਂ ਇਹੋ ਜਿਹਾ ਬਰੂਪ ਹੀ ਲਾ ਲੈਣਾ ਵਾ ਜਾਂ ਡਰਾਮਾ ਹੀ ਕਰਨਾ ਨਾ, ਤਾਂ ਕਿ ਮੇਰੀ ਜਿਹੜੀ ਹੈ ਨਾ ਸ਼ੋਹਰਤ ਉਹ ਦੂਰ ਤੱਕ ਜਾਵੇ ਤੇ ਬਾਦਸ਼ਾਹ ਤੱਕ ਵੀ ਨਾ ਪਹੁੰਚ ਜਾਵੇ। ਉਹ ਲਿਹਾਜ਼ਾ ਇੰਝ ਹੀ ਹੁੰਦਾ ਹੈ। ਉਹ ਜਿਹੜਾ ਕੋਈ ਜੰਗਲ 'ਚ ਆਉਣਾ ਉਹਨੇ ਵੇਖਣਾ ਕਿ ਯਾਰ ਬੰਦਾ ਬੜਾ ਇਬਾਦਤ 'ਚ ਮਸਰੂਫ ਹੈ। ਤੇ ਉਹ ਜਿਹੜੇ ਕਿਸੇ ਨੇ ਉਹਨੂੰ ਆ ਕੇ ਉਹਨੂੰ ਮਿਲਣਾ ਜਾਂ ਗੱਲਬਾਤ ਕਰਨੀ ਤਾਂ ਉਹਨੇ ਉਹਦੇ ਨਾਲ ਨੇਕ ਗੱਲਾਂ ਕਰਨੀਆਂ ਜਾਂ ਰੱਬ ਦੇ ਬਾਰੇ ਗੱਲਾਂ ਕਰਨੀਆਂ, ਚੰਗੀ ਉਹਨਾਂ ਨੂੰ ਤਾਲੀਮ ਦੇਣੀ। ਉਹਨਾਂ ਜੰਗਲ 'ਚ ਹੋ ਕੇ ਨਾ ਜਾ ਕੇ ਤੇ ਆਪਣੇ ਜਿਹੜੇ ਕੋਈ ਯਾਰ ਬੇਲੀ ਹੋਣੇ ਉਹਨਾਂ ਨਾਲ ਗੱਲ ਕਰਨੀ ਹੈ ਭਈ ਯਾਰ ਫਲਾਣੀ ਜਗ੍ਹਾ 'ਤੇ ਨਾ ਫਲਾਣੇ ਜੰਗਲ 'ਚ ਇੰਝ ਬੰਦਾ ਤੇ ਉਹ ਨਾ ਯਾਰ ਬੜਾ ਨੇਕ ਹੈ ਵੇ। ਇਹੋ ਸ਼ੋਹਰਤ ਨਾ ਉਹਦੀ ਫੈਲਦੇ ਬਾਦਸ਼ਾਹ ਤੱਕ ਵੀ ਪਹੁੰਚ ਜਾਂਦੀ ਹੈ। ਬਾਦਸ਼ਾਹ ਸੋਚਦਾ ਕਿ ਯਾਰ ਜਿਸ ਤਰ੍ਹਾਂ ਮੈਂ ਬੰਦਾ ਚਾਹੁੰਦਾ ਬੰਦਾ ਤਾਂ ਲੱਭ ਗਿਆ। ਆਪਦੀ ਬੇਗਮ ਨਾਲ ਗੱਲ ਕਰਦਾ ਹੈ ਕਿ ਇਸ ਤਰ੍ਹਾਂ ਨਾ ਮੈਨੂੰ ਤਲਾਹ ਮਿਲੀ ਹੈ ਕਿ ਜੰਗਲ ਦੇ ਵਿੱਚ ਕੋਈ ਬੰਦਾ ਹੈਗਾ ਹੈ ਜਿਹੜਾ ਨੇਕੋਕਾਰ ਹੈ, ਪਰਹੇਜ਼ਗਾਰ ਹੈ, ਇਬਾਦਤ ਕਰਦਾ ਰੱਬ ਦੀ। ਉਹਨੇ ਬਾਦਸ਼ਾਹ ਸਲਾਮਤ ਅਗਰ ਉਹ ਲੱਭ ਗਿਆ ਨਾ ਤੇ ਦੇਰ ਨਾ ਕਰੋ, ਤੁਸੀਂ ਸੁਨੇਹਾ ਭੇਜੋ ਜਾਂ ਸੱਦਾ ਭੇਜੋ ਤੇ ਜਿਹੜਾ ਨਾ ਰਿਸ਼ਤਾ ਜਿਹੜਾ ਹੈ ਪੱਕਾ ਕਰੋ। ਉਹ ਕੀ ਕਰਦਾ ਹੈ ਕਿ ਆਪਣੇ ਕਿਸੇ ਨੌਕਰ ਨੂੰ ਭੇਜਦਾ ਕਿ ਆਇਆ ਕਿ ਪਤਾ ਤੇ ਕਰਕੇ ਆਓ ਵੀ ਜਿਹੜੀ ਖਬਰ ਆਈ ਉਹ ਸੱਚੀ ਹੈ ਕਿ ਝੂਠੀ ਹੈ। ਉਹ ਜਾਂਦਾ, ਦੇਖ ਕੇ ਆਉਂਦਾ ਹੈ ਤੇ ਉਹਨੂੰ ਇਬਾਦਤ 'ਚ ਮਸਰੂਫ ਵੇਖ ਕੇ ਨਾ ਆ ਜਾਂਦਾ ਹੈ। ਆ ਕੇ ਬਾਦਸ਼ਾਹ ਨੂੰ ਕਹਿੰਦਾ ਕਿ ਬਾਦਸ਼ਾਹ ਸਲਾਮਤ ਜਿਸ ਤਰ੍ਹਾਂ ਸੁਣਿਆ ਸੀ ਨਾ ਸੇਮ ਉਂਝ ਹੀ ਹੈ। ਉਹਨੇ ਠੀਕ ਹੈ। ਵਜ਼ੀਰ ਨੂੰ ਬੁਲਾਉਂਦਾ ਹੈ। ਵਜ਼ੀਰ ਨੂੰ ਕਹਿੰਦਾ ਕਿ ਮੇਰੀ ਗੱਲ ਸੁਣ ਕੇ ਮੇਰਾ ਇਹ ਪਲਾਨ ਸੀ ਜਾਂ ਮੇਰਾ ਜ਼ਿਹਨ ਸੀ ਕਿ ਮੈਂ ਆਪਣੀ ਬੇਟੀ ਜਿਹੜੀ ਨਾ ਉਹਦੀ ਸ਼ਾਦੀ ਐਸੇ ਸ਼ਖਸ ਨਾਲ ਕਰਾਂ ਜਿਹੜਾ ਪਰਹੇਜ਼ਗਾਰ ਹੋਵੇ, ਨੇਕੋਕਾਰ ਹੋਵੇ। ਤੇ ਇੰਝ ਜੰਗਲ ਦੇ ਵਿੱਚ ਤਲਾਹ ਮਿਲੀ ਹੈ ਤੇ ਜਾ ਤੂੰ ਉਹਨਾਂ ਨੂੰ ਸਾਡਾ ਸੁਨੇਹਾ ਦੇ ਕਿ ਬਾਦਸ਼ਾਹ ਕਹਿੰਦਾ ਕਿ ਮੈਂ ਤੈਨੂੰ ਆਪਣਾ ਜਵਾਈ ਬਣਾਉਣਾ ਚਾਹੁੰਦਾ, ਆਪਣੀ ਬੇਟੀ ਦੀ ਸ਼ਾਦੀ ਤੇਰੇ ਨਾਲ ਕਰਨਾ ਚਾਹੁੰਦਾ। ਤੇ ਉਹਨੂੰ ਜਾ ਕੇ ਸੱਦਾ ਦੇ, ਸੁਨੇਹਾ ਭੇਜ। ਤੇ ਉਹ ਵਜ਼ੀਰ ਜਾਂਦਾ ਤੇ ਜਾ ਕੇ ਵਹਿੰਦਾ ਕਿ ਇੱਕ ਚੋਰ ਨੇ ਨਾ ਇੱਕ ਰੂਪ ਤਾਰਿਆ ਹੈ ਇਬਾਦਤ ਦਾ, ਬੜਾ ਨੇਕੋਕਾਰ ਬਣਿਆ ਤੇ ਮਗਨ ਇਬਾਦਤ ਦੇ ਵਿੱਚ। ਥੋੜ੍ਹੀ ਦੇਰ ਉਹਨੂੰ ਵਹਿੰਦਾ ਰਹਿੰਦਾ। ਉਹ ਵੀ ਥੋੜ੍ਹੀ ਦੇਰ ਬਾਅਦ ਨਾ ਵਜ਼ੀਰ ਨੂੰ ਥੋੜ੍ਹੀ ਦੇਰ ਬਾਅਦ ਫਿਰ ਆਵਾਜ਼ ਦਿੰਦਾ ਵੀ ਜਾਂ ਪੁੱਛਦਾ ਵੀ ਕਿਸ ਤਰ੍ਹਾਂ ਤੂੰ ਆਇਆ।
वो आके तो उन्होंने दसदा भी यह गल है तो यह बात है, तो बादशाह ने ना तेरे वास्ते रिश्ता भेजा अपनी बेटी का। हुण उन्हें तो सारा काम इसे वास्ते किया हुंदा दिल च भी जेड़े पर मैं बहरूप उतारिया सी वो अज मुकम्मल भी हो गया। तो उनकी गल सुन के ना वजीर दी 2-4 मिनट ना चुप कर जाता है। वजीर नूं कहंदा कि यार गल सुन, मैं तेनों इस तो पहले अपनी असलीयत दसना चाहना वा कि मैं एक चोर सा। तो मैं इस तरह चोरी करन गया तो मैं बादशाह दे ते उहदी जिहड़ी बेगम उन्हां दी गल सुन ली। तो मैं उदन का मनसूबा बनाया कि मैं इंज करना ताकि कोई ऐसा काम करा कि बादशाह ना मैनू आप अपनी बेटी का रिश्ता देवे। तो उन्हें वो अज पूरा भी हो गया है, लेकिन ना मैनू सुकून नहीं हैगा। उन्हें आया भी मैं ना जिस टाइम इधर आया वा ना इस लैन च या इबादत वाले पासे आया वा, मैनू दुनियादारी हुण चंगी लगदी नहीं। मैं इत्थे जिहड़ा मगन आ ना मैनू बड़ा सुकून है, मैं बड़ा ठीक हैगा इत्थे। तो लिहाजा तू इंज करके बादशाह नूं ना मेरे वालों जवाब दे दी कि मैं उनकी बेटी नाल शादी नहीं कर सकता। वो वजीर उन्होंने कहता है कि तू सारा कुछ किया भी इसे वास्ते, अज तेरा मनसूबा भी मुकम्मल होण दिया तो फिर तू ना करन दिया। उन्हें नहीं यार हुण मैं दुनियादारी दे विच जिहड़ा ना नहीं वड़ना, मैनू बड़ा सुकून इत्थे। चला जाता वजीर तो जाके तो बादशाह नूं दसदा पई आह गल है तो आह बात है। उन्हें सारा अपना जिहड़ा दस दिता मैनू। तो बादशाह सोचता कि यार वो अपना जिहड़ा एक राज सी वो सानू ना भी दसदा तो सानू किस तरह पता लगना सी। वो चुप करके तो शादी भी कर सकदा सी ते ऐशो इशरत की जिंदगी भी बसर कर सकदा सी। ते बादशाह नूं ना उहदे ते होर ज़्यादा जरा ना भरम हो जाता है, या होर ज़्यादा उहदे ते यकीन हो करके ना उहदे ते ज़्यादा भरोसा हो जाता है। तो कहंदा यार होवे ना तो बंदा इहो ही काबल है, और बंदा को नहीं काबल। राणी नूं लैके ते जांदा उहदे कोल जंगल च आप उन्होंने जाके दसदा है कि यार तू अगर सानू अपना राज ना भी दसदा तो सानू की पता सी। ते बादशाह की बेटी नाल तो शादी करने वास्ते तो कई लोग आते ने, ते तू आया रिश्ता ठुकराया ते तू अपना राज भी सानू दस दिता है। तो उन्हें आया भी हुण तू इंज ना कर, हुण मैं आप आया तेरे कोल ते तू ना मेरी बेटी नाल शादी कर लै। फिर किसी बंदे दी मुड़ना, कोई बंदा मुड़न वाला हुंदा है, कोई नहीं मुड़न वाला हुंदा। बादशाह दे नाल चला जांदा, बादशाह अपनी बेटी की शादी उहदे नाल कर दिंदा है ते अच्छी जिंदगी बसर करन लग पैंदे ने। ते इह गल है पई इबादत दा सिला जिहड़ा ना इंसान नूं लाजमी मिलदा है। ये हो नहीं सकदा कि तुसीं रब दी राह ते टुर पे ते तुहाडे नाल कोई बुरा होवे। इम्तिहान जिंदगी दे विच ही आंदे ने, लेकिन रब जिहड़ा तुहाडे नाल चलण लग पैंदा, तुहाडे दुख सुख दे विच तुहाडे नाल चलण लग पैंदा। आया कि तुहाडे ते दुख सुख आवे भी, लेकिन वो नाल हुंदा तुहाडे, ज़्यादा तंगी नहीं। वो सफ़र जिहड़ा ना उन्ना किस्सा आसानी नाल गुजर जाता है। तो इस तरह वो भी अपनी इबादत भी चालू रखता है। तो जिहड़ी सल्तनत उन्होंने मिल जाती बादशाह तो बाद, उन्होंने भी इस तरह बरकरार रखता, लोगों ते हलीमी नाल लोगों नाल अच्छा बरताओ इस्तेमाल करता है तो अच्छी जिंदगी जिहड़ी बसर करन लग पैंदा। तो ये सी अज दी कहानी, अज दा टॉपिक। तो मैनू दो इजाज़त, नैक्सट वीडियो में फिर तुहाडे नाल मुलाकात होएगी। तद वास्ते अल्लाह निगहबान, पाकिस्तान जिंदाबाद, पाक फौज पाइंदाबाद।